ਉਹ ਕਹਿੰਦੇ ਆ ਨਾ, ਬੁਰਾਈ ਨੂੰ ਨਹੀਂ ਬੁਰਾਈ ਦੀ ਮਾਂ ਨੂੰ ਫੜੋ। ਯਾਨੀ ਕਿ ਜੁਰਮ ਨੂੰ ਖਤਮ ਕਰਨ ਵਾਸਤੇ ਜੁਰਮ ਨੂੰ ਜੜ ਦੇ ਵਿੱਚੋਂ ਪੱਟ ਕੇ ਪਰਾਂ ਮਾਰੋ। CCD ਨੇ ਇੱਕ ਐਡਾ ਅੱਛਾ ਫੈਸਲਾ ਕੀਤਾ ਵਾ, ਯਕੀਨ ਕਰੋ ਕਿ ਸਹੇਲ ਜ਼ਫਰ ਚੱਠਾ ਸਾਹਿਬ ਲਵ ਯੂ ਹੋ ਗਿਆ। ਉਹਨਾਂ ਨੇ ਕਿਹਾ ਜੀ ਮਨਸ਼ਿਆਤ ਵੇਚਣ ਵਾਲੇ ਬਿਲਕੁਲ ਪੰਜਾਬ ਛੱਡ ਕੇ ਕਿਤੇ ਹੋਰ ਚਲ ਜਾਣ, ਨਹੀਂ ਤਾਂ ਫੜ ਫੜ ਕੇ ਇੰਜ ਮਾਰਾਂਗੇ ਜਿਵੇਂ, ਯਕੀਨ ਕਰੋ ਕਿ ਉਹ ਲਫ਼ਜ਼ ਤਾਂ ਨਹੀਂ ਕਹਿਣਾ ਚਾਹੀਦਾ, ਕੁੱਤਾ ਮਾਰ ਮੁਹਿੰਮ ਨਹੀਂ ਸ਼ੁਰੂ ਕਰ ਦਿੰਦੇ, ਇੰਜ ਦੀ ਮੁਹਿੰਮ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ ਹੈ। ਯਾਨੀ ਕਿ ਮਨਸ਼ਿਆਤ ਫਰੋਸ਼ ਜਿੱਥੇ ਲੱਭੇਗਾ ਟੰਗ ਕੇ ਪਰਾਂ ਕਰੋ, ਕੋਈ ਗੱਲ ਨਹੀਂ, ਵੇਖੀ ਜਾਏਗੀ ਜੋ ਹੋਏਗਾ। CCD ਫੈਸਲਾਬਾਦ ਤੇ CCD ਚਨਿਓੜ ਜਿਹੜੀ ਹੈ ਨਾ, ਉਹ ਵੀ ਕਿਸੇ ਤੋਂ ਪਿੱਛੇ ਨਹੀਂ ਹੈਗੀ। ਉਹਨਾਂ ਨੇ ਕਿਹਾ ਜੀ ਅਸੀਂ ਵੀ ਮਨਸ਼ਿਆਤ ਦੇ ਖਿਲਾਫ ਉੱਦਾਂ ਹੀ ਮੁਹਿੰਮ ਚਲਾਉਣੀ ਆ ਜਿੱਦਾਂ ਬਾਕੀ ਜ਼ਿਲ੍ਹਿਆਂ ਚੱਲੀ ਆ, ਕਿਉਂਕਿ ਕੱਲ੍ਹ ਦੀ ਸੋਸ਼ਲ ਮੀਡੀਆ ਦੇ ਉੱਪਰ ਲਾਲਾ ਪਈ ਹੋਈ ਆ ਕਿ ਗੁਜਰਾਂਵਾਲੇ ਡਿਵੀਜ਼ਨ ਦੇ ਵਿੱਚ 8 ਮਨਸ਼ਿਆਤ ਫਰੋਸ਼ ਜਿਹੜੇ ਆ ਨਾ, ਉਹ ਆਪਣੇ ਅੰਜਾਮ ਨੂੰ ਪਹੁੰਚ ਗਏ ਆ। ਤੇ ਫੈਸਲਾਬਾਦ ਦੇ ਵਿੱਚ ਵੀ ਫਿਰ SP ਮਲਕ ਤਾਰਕ ਵੀ ਹੈ ਵਾ ਤੇ ਫਰੂਕ ਨਾਜ਼ਰ ਵੀ ਹੈ ਵਾ। ਉਹਨਾਂ ਨੇ ਕਿਹਾ ਕਿ ਅਸੀਂ ਕਿਉਂ ਪਿੱਛੇ ਰਹਿ ਜਾਈਏ। ਇੱਕ ਸਰਗੋਧੇ ਵਾਲਿਆਂ ਨੇ ਜਨਾਬੇ ਅਲੀ ਮਨਸ਼ਿਆਤ ਫਰੋਸ਼ ਪੜਿਆ। ਮਨਸ਼ਿਆਤ ਫਰੋਸ਼ ਉਹ ਸੀਗਾ ਕਿ ਜਿਹੜਾ ਖਾਨਦਾਨੀ ਮਨਸ਼ਿਆਤ ਫਰੋਸ਼ ਸੀਗਾ। ਇੱਕ ਹੁੰਦੇ ਖਾਨਦਾਨੀ ਨਵਾਬ, ਇੱਕ ਹੁੰਦੇ ਖਾਨਦਾਨੀ ਮਨਸ਼ਿਆਤ ਫਰੋਸ਼। ਯਾਨੀ ਕਿ ਇਹਨਾਂ ਦੀਆਂ ਬੁੱਢੀਆਂ, ਇਹਨਾਂ ਦੇ ਨਿਆਣੇ, ਇਹਨਾਂ ਦੇ ਦਾਦੇ, ਇਹਨਾਂ ਦੇ ਪੜਦਾਦੇ ਸ਼ੁਰੂ ਤੋਂ ਹੀ ਮਨਸ਼ਿਆਤ ਦਾ ਕੰਮ ਕਰਦੇ ਸੀ। ਕਿਆ ਕਹਿਣੇ, ਕੈਸੇ ਜ਼ਿਮੀਦਾਰ ਲੋਕ ਪਾਏ ਗਏ, ਮਨਸ਼ਿਆਤ ਦੇ ਜ਼ਿਮੀਦਾਰ ਸੀਗੇ। ਇਹਨਾਂ ਨੇ ਜਨਾਬੇ ਅਲੀ ਸਰਗੋਧੇ ਦੇ ਅੰਦਰ ਅੰਨੀ ਮਨਸ਼ਿਆਤ ਵੇਚੀ ਆ, ਲੋਕਾਂ ਦੇ ਬੱਚੇ ਜਿਹੜੇ ਆ ਉਹਨਾਂ ਦੀਆਂ ਜ਼ਿੰਦਗੀਆਂ ਤਬਾਹ ਕੀਤੀਆਂ ਵਾ। ਤੇ ਫਿਰ ਜਨਾਬੇ ਅਲੀ CCD ਦੇ ਹੱਥ ਲੱਗੇ ਤੇ ਫਿਰ CCD ਕੋ ਤੁਸੀਂ ਭੱਜ ਜਾਓ, ਇਹ ਵੀ ਗੱਲ ਕਿਤੇ ਨਹੀਂ ਲਿਖੀ। ਸਰਗੋਧੇ ਤੋਂ ਕਾਕਾ ਤੂੰ ਭੱਜ ਗਿਆ ਤੇ ਫੈਸਲਾਬਾਦ ਦੀ CCD ਕੋ ਕਿੱਦਾਂ ਬਚਣਾ ਸੀਗਾ। ਖੈਰ ਜੀ, ਫਰੂਕ ਨਾਜ਼ਰ ਨੂੰ ਪਤਾ ਲੱਗਾ ਕਿ ਸਰਗੋਧੇ ਦਾ ਮਨਸ਼ਿਆਤ ਫਰੋਸ਼ ਬਲਖਾਂ ਵਾਲੇ ਆ ਕੇ ਲੋਕੇ ਬੈਠਾ ਹੋਇਆ ਵਾ। ਇਹਨਾਂ ਨੇ ਜਦੋਂ ਰੇਡ ਕੀਤਾ ਤੇ ਕਹਾਣੀ ਉਹ ਪੁਰਾਣੀ ਆ ਕਿ ਫਾਇਰਿੰਗ ਹੋ ਗਈ। ਫਾਇਰਿੰਗ ਦੇ ਨਤੀਜੇ ਦੇ ਵਿੱਚ ਇੱਕ ਮਨਸ਼ਿਆਤ ਫਰੋਸ਼ ਜਿਹੜਾ ਵਾ ਆਪਣੇ ਅੰਜਾਮ ਨੂੰ ਪਹੁੰਚ ਗਿਆ। ਤੁਹਾਨੂੰ ਦੱਸਣ ਦਾ ਮਕਸਦ ਇਹ ਸੀਗਾ, ਕਹਾਣੀ ਪੁਰਾਣੀ ਹੋਵੇ ਚਾਹੇ ਕਹਾਣੀ ਨਵੀਂ ਹੋਵੇ, ਚਾਹੇ ਆਪਣੇ ਸਾਥੀਆਂ ਦੀ ਫਾਇਰਿੰਗ ਨਾਲ ਮਰਿਆ ਹੋਵੇ ਚਾਹੇ ਸਾਡੇ ਸਾਥੀਆਂ ਦੀ ਫਾਇਰਿੰਗ ਨਾਲ ਮਰਿਆ ਹੋਵੇ, ਇੱਕ ਨਾਸੂਰ ਖਤਮ ਜ਼ਰੂਰ ਹੋਇਆ ਵਾ। ਜਿਹਦੇ ਵਾਸਤੇ ਅਸੀਂ ਕਹਾਂਗੇ ਤੁਸੀਂ ਪੰਜਾਬ ਔਰ ਫੈਸਲਾਬਾਦ ਦੇ ਉੱਪਰ, ਸਰਗੋਧੇ ਦੇ ਉੱਪਰ ਆਸਾਨ ਕੀਤਾ ਵਾ। ਨਾ ਸਿਰਫ ਅਸੀਂ ਬਲਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਤੁਹਾਡੀਆਂ ਆਸਾਨਮੰਦ ਰਹਿਣਗੀਆਂ, ਕਿਉਂਕਿ ਇਹਨਾਂ ਮਨਸ਼ਿਆਤ ਫਰੋਸ਼ਾਂ ਦਾ ਸਭ ਤੋਂ ਜ਼ਿਆਦਾ ਟਾਰਗੇਟ ਸਾਡੀ ਨਵੀਂ ਨਸਲ ਆ, ਸਾਡੀ ਨੌਜਵਾਨ ਨਸਲ ਆ। ਤੇ ਯਕੀਨ ਕਰੋ ਕਿ ਸਾਡੀ ਨੌਜਵਾਨ ਨਸਲ ਵੀ ਤੁਹਾਡੀ ਆਸਾਨਮੰਦ ਰਹੇਗੀ। ਚਨਿਓੜ ਚੱਲੀਏ, ਫੈਸਲਾਬਾਦ ਨੂੰ ਥੋੜ੍ਹਾ ਛੱਡ ਦਈਏ। ਬਸ ਕਰੋ ਫੈਸਲਾਬਾਦੀਓ, ਮੰਨਿਆ ਕਿ ਤੁਹਾਡੀ CCD ਬਹੁਤ ਅੱਛਾ ਕੰਮ ਕਰ ਰਹੀ ਹੈ, ਲੇਕਿਨ ਚਨਿਓੜ ਵਾਲੇ ਵੀ ਕੰਮ ਕਰ ਰਹੇ ਆ। ਆਓ ਚਨਿਓੜ ਚੱਲੀਏ। ਚਨਿਓੜ ਦਾ ਨਿੱਕਾ ਥਾਣੇਦਾਰ ਆ ਜੀ ਨਸਰੁੱਲਾ ਖਾਨ, ਉਹਨੇ ਵੀ ਜਨਾਬੇ ਅਲੀ ਮਨਸ਼ਿਆਤ ਫਰੋਸ਼ ਨੂੰ ਆਪਣੇ ਅੰਜਾਮ ਤੇ ਪਹੁੰਚਾਇਆ, ਜਿਹੜਾ ਚਨਿਓੜ ਦੇ ਨੌਜਵਾਨਾਂ ਨੂੰ ਮਨਸ਼ਿਆਤ ਸ਼ਰੇਆਮ ਵੇਚਦਾ ਸੀਗਾ। ਇਹਦਾ ਵੀ ਜਨਾਬੇ ਅਲੀ ਹਾਲ ਇਦਾਂ ਹੀ ਹੋਇਆ ਵਾ ਕਿ ਮਨਸ਼ਿਆਤ ਲੈ ਕੇ ਵੇਚਣ ਵਾਸਤੇ ਜਾ ਰਿਹਾ ਸੀਗਾ। ਨਿੱਕਾ ਥਾਣੇਦਾਰ ਤੇ ਵੱਡਾ ਜਿਗਰਾ CCD ਵਾਲਾ ਸੀ ਨਾ, ਉਹਨੇ ਜਨਾਬੇ ਅਲੀ ਰੋਕਿਆ ਤੇ ਮਨਸ਼ਿਆਤ ਫਰੋਸ਼ਾਂ ਨੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਦਾ ਸਿਲਸਿਲਾ 15 ਤੋਂ 20 ਮਿੰਟ ਜਾਰੀ ਰਿਹਾ। ਕਹਾਣੀ ਉਹੀ ਆ, ਮੈਂ ਫਿਰ ਕਹਾਂਗਾ, ਕਹਾਣੀ ਨਵੀਂ ਹੋਵੇ ਜਾਂ FIR ਦੀ ਕਹਾਣੀ ਪੁਰਾਣੀ ਹੋਵੇ, ਲੇਕਿਨ CCD ਵਾਲੇ ਜਿਹੜਾ ਕੰਮ ਕਰਨ ਦੇ ਆ, ਇਹ ਨਿੱਕਾ ਥਾਣੇਦਾਰ ਨਸਰੁੱਲਾ ਖਾਨ ਹਮੇਸ਼ਾ ਜਿਹੜਾ ਵਾ ਚਨਿਓਟ ਵਾਲਿਆਂ ਦੇ ਦਿਲਾਂ ਦੇ ਵਿੱਚ ਵਸਦਾ ਰਹੇਗਾ, ਕਿਉਂਕਿ ਚਨਿਓਟੀਆਂ ਨੂੰ ਇਹਨੇ ਮਨਸ਼ਿਆਤ ਤੋਂ ਪਾਕ ਚਨਿਓਟ ਕਰਕੇ ਦੇਣਾ ਵਾ। ਅਰਸਾ ਦਰਾਜ਼ ਤੋਂ ਮਨਸ਼ਿਆਤ ਵੇਚਦਾ ਪਿਆ ਸੀਗਾ, ਅੰਨ੍ਹੇਵਾਹ ਮੁਕੱਦਮੇ ਤੇ ਦਰਜ ਸੀਗੇ, ਲੇਕਿਨ ਜਾਂਦਾ ਸੀਗਾ, ਛੁੱਟ ਕੇ ਆ ਜਾਂਦਾ ਸੀਗਾ। ਕਿਤੇ ਕਿਸੇ ਨੂੰ ਪੈਸੇ ਦੇ ਤੇ, ਕਿਤੇ ਕਿਸੇ ਨੂੰ ਮਨਸ਼ਿਆਤ ਦੇਤੀ, ਜੋ ਵੀ ਵਾਧਾ ਘਾਟਾ ਕਰਦਾ ਸੀਗਾ ਕਰਕੇ ਆ ਜਾਂਦਾ ਸੀਗਾ। ਲੇਕਿਨ ਕਿਉਂਕਿ ਹੁਣ ਸਹੇਲ ਜ਼ਫਰ ਚੱਠੇ ਨੇ, ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਨੇ, IG ਪੰਜਾਬ ਨੇ ਇਹ ਫੈਸਲਾ ਕਰ ਲਿਆ ਵਾ ਕਿ ਪੰਜਾਬ ਨੂੰ ਮਨਸ਼ਿਆਤ ਤੋਂ ਪਾਕ ਕਰਨਾ ਵਾ, ਸਾਡੀ ਨੌਜਵਾਨ ਨਸਲ ਨੂੰ ਮਨਸ਼ਿਆਤ ਤੋਂ ਪਾਕ ਕਰਨਾ ਵਾ। ਤੇ ਉਹਦਾ ਤਰੀਕਾ ਘਰ ਇਹੀ ਆ ਕਿ ਜਿੱਥੇ ਲੱਭੋ ਵੱਢੀ ਜਾਓ, ਵੱਢੀ ਜਾਓ, ਵੱਢੀ ਜਾਓ, ਵੱਢੀ ਜਾਓ। ਬਹੁਤ ਸ਼ੁਕਰੀਆ।